ਅਗਲੀ ਗੱਲ ਕਰੀਏ ਕਾਸਕੋ। ਸਾਰੇ ਜਾਣੇ ਇਸ ਦੇ ਨਾਲ ਵਾਕਫ ਨੇ, ਬਹੁਤ ਸਾਰੇ ਇਹਦੇ ਮੈਂਬਰ ਨੇ, ਅਕਸਰ ਸਾਰੇ ਜਾਣੇ ਉੱਥੇ ਸ਼ਾਪਿੰਗ ਕਰਦੇ ਆ। ਕਾਸਕੋ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂਹ ਕਰ ਦਿੱਤਾ ਆ, ਕਹਿੰਦੇ ਵੀ ਸਾਨੂੰ ਟੈਰਿਫਸ ਦਾ ਰੀਫੰਡ ਕਰੋ। ਕਹਿੰਦੇ ਵੀ ਹੋਲਸੇਲਰ ਕਹਿੰਦੇ ਵੀ ਇਹ ਨਵੀਂ ਲੇਟੈਸਟ ਕੰਪਨੀ ਬਣੀ ਆ, ਜਿਸ ਨੇ ਫੈਡਰਲ ਏਜੰਸੀ ਨੂੰ ਇਸ ਚੀਜ਼ ਦੇ ਉਲਟ ਲਾਸੂਟ ਜਿਹੜਾ ਉਹ ਦਰਜ ਕਰ ਦਿੱਤਾ ਆ, ਜਿਹੜੀ ਇਕਨੋਮਿਕ ਪਾਲਿਸੀ ਆ ਟਰੰਪ ਹੁਣਾਂ ਦੀ ਟੈਰਿਫ ਨੂੰ ਲੈ ਕੇ। ਕੰਪਨੀ ਨੇ ਫਾਈਲਿੰਗ ਦੇ ਵਿੱਚ ਕਿਹਾ ਵੀ ਉਹ ਫੁੱਲ ਰੀਫੰਡ ਦੀ ਮੰਗ ਕਰ ਰਹੇ ਆ, ਜਿੱਦਾਂ ਆਮ ਲੋਕ ਜਾ ਕੇ ਕਾਸਕੋ ਤੋਂ ਫੁੱਲ ਰੀਫੰਡ ਚੀਜ਼ਾਂ ਦੇ ਉੱਤੇ ਲੈਂਦੇ ਆ। ਕਹਿੰਦੇ ਵੀ ਇਹ ਜਿਹੜਾ ਰਿਜ਼ਲਟ ਸਾਨੂੰ ਹੋਇਆ ਵੀ ਜਿਹੜਾ ਟਰੰਪ ਹੁਣਾਂ ਦਾ ਐਗਜ਼ੈਕਟਿਵ ਆਰਡਰ ਸੀ, ਉਹਦੇ ਅਧੀਨ ਜਿਹੜੀਆਂ ਸਾਨੂੰ ਡਿਊਟੀਜ਼ ਦੇਣੀਆਂ ਪਈਆਂ ਆ, ਜਿਨ੍ਹਾਂ ਨੂੰ ਇਹਨਾਂ ਨੇ ਰੈਸੀਪ੍ਰੋਕਲ ਟੈਰਿਫਸ ਜਿਹੜਾ ਉਹ ਆਖਿਆ ਸੀਗਾ। ਕਹਿੰਦੇ ਵੀ ਬਿਕੋਜ਼ ਵੀ IEEPA ਇਹ ਕਲੀਅਰਲੀ ਆਥੋਰਾਈਜ਼ ਨਹੀਂ ਕਰਦਾ ਪ੍ਰੈਜ਼ੀਡੈਂਟ ਨੂੰ ਟੈਰਿਫਸ ਸੈੱਟ ਕਰਨ ਦੇ ਲਈ, ਤੇ ਜਿਹੜੇ ਚੈਲੰਜ ਟੈਰਿਫ ਆਰਡਰਸ ਆ ਇਹ ਸਟੈਂਡ ਜਿਹੜੇ ਉਹ ਨਹੀਂ ਕਰ ਰਹੇ, ਤੇ ਕਹਿੰਦੇ ਵੀ ਆਥੋਰਾਈਜ਼ ਨੇ ਨਹੀਂ ਹੈਗੇ, ਨਾਟ ਆਥੋਰਾਈਜ਼ ਟੂ ਇੰਪਲੀਮੈਂਟ ਐਂਡ ਕਲੈਕਟ ਦੈਮ। ਕਾਸਕੋ ਦੇ ਜਿਹੜੇ ਲਾਇਰ ਆ ਉਹਨਾਂ ਨੇ ਇਸ ਅਦਾਲਤੀ ਦਸਤਾਵੇਜ਼ ਦੇ ਵਿੱਚ ਇਸ ਚੀਜ਼ ਦੀ ਗੱਲ ਆਖੀ। ਸੁਪਰੀਮ ਕੋਰਟ ਦੇ ਕੋਲ ਆਲਰੇਡੀ ਇਹ ਜਿਹੜਾ ਕੇਸ ਆ ਉਹ ਸੁਣਵਾਈ ਅਧੀਨ ਪਿਆ ਹੋਇਆ ਆ ਵੀ ਟਰੰਪ ਹੁਣਾਂ ਦੀ ਜਿਹੜੀ ਟੈਰਿਫ ਦਾ ਏਜੰਡਾ ਆ, ਕੀ ਇਹ ਰਾਸ਼ਟਰਪਤੀ ਦੇ ਕੋਲ ਅਖਤਿਆਰ ਹੈਗਾ ਆ, ਕੀ ਇਹ ਲਾ ਸਕਦੇ ਨੇ, ਵਧਾ ਸਕਦੇ ਨੇ, ਘਟਾ ਸਕਦੇ ਨੇ, ਜਾਂ ਫਿਰ ਇਹਨਾਂ ਨੂੰ ਜਿਹੜਾ ਆ ਉਹ ਕਾਂਗਰਸ ਦੇ ਕੋਲ ਹੀ ਇਸ ਦਾ ਅਖਤਿਆਰ ਹੈਗਾ। ਸੁਪਰੀਮ ਕੋਰਟ ਆਲਰੇਡੀ ਉਹਨਾਂ ਨੇ ਨਵੰਬਰ ਦੇ ਵਿੱਚ ਇਸ ਦੇ ਉੱਤੇ ਓਰਲ ਆਰਗੂਮੈਂਟ ਆ ਉਹ ਸੁਣਵਾਈ ਉਹਨਾਂ ਦੀ ਲਈ ਆ। ਕੰਜ਼ਰਵੇਟਿਵ ਦੇ ਜਿਹੜੇ ਲਿਬਰਲ ਜਸਟਿਸ ਆ ਉਹ ਹੁਣ ਸੋਲਿਸਿਟਰ ਜਨਰਲ ਜਿਹੜੇ ਡੀ ਜੌਨ ਸਵਾਰ ਆ, ਉਹਨਾਂ ਨੂੰ ਥੋੜੇ ਤਿੱਖੇ ਸਵਾਲ, ਔਖੇ ਸਵਾਲ ਜਿਹੜੇ ਉਹ ਪੁੱਛ ਰਹੇ ਹੈਗੇ ਆ। ਕੁਛ ਤਾਂ ਕੰਜ਼ਰਵੇਟਿਵ ਮੰਨਦੇ ਨੇ ਵੀ ਜਿਹੜੇ ਆਰਗੂਮੈਂਟ ਦਿੱਤੇ ਜਾ ਰਹੇ ਵੀ ਉਹ ਠੀਕ ਹੈਗੇ ਨੇ। ਰਾਸ਼ਟਰਪਤੀ ਟਰੰਪ ਪਹਿਲੇ ਰਾਸ਼ਟਰਪਤੀ ਬਣੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਜਿਨ੍ਹਾਂ ਨੇ IEEPA ਕਾਨੂੰਨ ਆ ਉਸ ਦੀ ਜਿਹੜੀ ਵਰਤੋਂ ਕਰਦੇ ਹੋਏ ਜਿਹੜੀਆਂ ਇੰਪੋਰਟ ਡਿਊਟੀਜ਼ ਆ ਉਹਨਾਂ ਦੇ ਵਿੱਚ ਫੇਰ ਬਦਲ ਜਿਹੜਾ ਉਹ ਕੀਤਾ ਆ। ਕਾਸਕੋ ਨੇ ਇਹ ਤਾਂ ਨਹੀਂ ਕਿਹਾ ਵੀ ਇਹਨਾਂ ਟੈਰਿਫਸ ਦੇ ਕਰਕੇ ਉਹਨਾਂ ਦੀ ਕੰਪਨੀ ਨੂੰ ਕਿੰਨਾ ਨੁਕਸਾਨ ਜਾਂ ਕਿੰਨਾ ਐਕਸਟਰਾ ਮਨੀ ਦੇਣੀ ਪਈ ਆ, ਪਰ ਇੰਪੋਰਟਰਸ ਨੇ ਹੁਣ ਤੱਕ IEEPA ਕਾਨੂੰਨ ਦੇ ਤਹਿਤ $90 ਬਿਲੀਅਨ ਜਿਹੜੀਆਂ ਅਮਰੀਕਨ ਕੰਪਨੀਆਂ ਬਾਹਰੋਂ ਸਮਾਨ ਮੰਗਾ ਰਹੀਆਂ ਆ, ਉਹਨਾਂ ਨੇ $90 ਬਿਲੀਅਨ ਐਕਸਟਰਾ ਜਿਹੜਾ ਉਹਨਾਂ ਨੂੰ ਸਮਾਨ ਦੇ ਲਈ ਦੇਣਾ ਪੈ ਗਿਆ ਆ ਇਹਨਾਂ ਨਵੇਂ ਟੈਰਿਫਸ ਦੇ ਜਿਹੜੇ ਉਹ ਕਰਦੇ ਆ। ਇਹ ਸਤੰਬਰ ਦੇ ਅਖੀਰ ਤੱਕ ਦੇ ਆંકੜੇ ਜਿਹੜੇ ਉਹ ਦੱਸਦੇ ਹੈਗੇ ਆ। ਕਾਸਕੋ ਦੀ ਜਿਹੜੀ ਅਰਨਿੰਗ ਕਾਲ ਰੀਸੈਂਟਲੀ ਹੋਈ ਸੀ, ਉਹਦੇ ਵਿੱਚ ਜਿਹੜੇ ਚੀਫ ਫਾਈਨੈਂਸ਼ੀਅਲ ਆਫਿਸਰ ਆ ਉਹਨਾਂ ਨੇ ਇਨਵੈਸਟਰਸ ਨੂੰ ਜਿਹੜਾ ਉਹ ਦੱਸਿਆ ਵੀ 1/3 ਜਿਹੜਾ ਕਾਸਕੋ ਦੀ ਸੇਲਸ ਆ ਉਹ US ਦੇ ਵਿੱਚ ਆ, ਉਹ ਇੰਪੋਰਟਡ ਪ੍ਰੋਡਕਟ ਦੀ ਹੁੰਦੀ ਆ। ਸੋ 30% ਤੋਂ ਵੱਧ ਜਿਹੜਾ ਉਹ ਦੱਸ ਰਹੇ ਆ, ਤੇ ਉਹਨਾਂ ਨੇ ਕਿਹਾ ਵੀ ਚਾਈਨਾ ਤੋਂ ਜਿਹੜਾ ਆ ਰਿਹਾ ਮਾਲ ਆ ਉਹਦੇ ਵਿੱਚ 8% ਜਿਹੜੀ US ਦੀਆਂ ਸੇਲਸ ਹੁੰਦੀਆਂ ਉਹਦੇ ਵਿੱਚ 8% ਸਮਾਨ ਚਾਈਨਾ ਤੋਂ ਆਉਂਦਾ ਆ। ਸੋ ਹੁਣ ਇਹਨਾਂ ਨੇ ਕਿਹਾ ਆ ਵੀ ਭਾਈ ਜਿੰਨਾ ਹੁਣ ਤੱਕ ਅਸੀਂ ਤੁਹਾਨੂੰ ਟੈਰਿਫ ਦੇ ਚੁੱਕੇ ਆ ਉਹ ਸਾਰੇ ਦਾ ਸਾਰਾ ਜਿਹੜਾ ਮਨੀ ਆ ਸਾਡਾ ਹੁਣ ਵਾਪਸ ਕਰੋ। ਅਕਤੂਬਰ ਦੇ ਐਂਡ ਤੱਕ ਸਰਕਾਰ ਕਹਿ ਰਹੀ ਆ ਵੀ $205 ਬਿਲੀਅਨ ਟੈਰਿਫ ਦੇ ਵਿੱਚ ਇਹਨਾਂ ਨੇ ਇਕੱਠਾ ਜਿਹੜਾ ਉਹ ਕੀਤਾ ਆ, ਤੇ ਇਵੈਂਚੁਅਲੀ ਉਹ ਜਿੰਨਾ ਵੀ ਐਕਸਟਰਾ ਮਨੀ ਜਿਹੜੀ ਉਹ ਕੰਪਨੀਜ਼ ਨੂੰ ਦੇਣੀ ਪਈ ਆ, ਕਿਤੇ ਨਾ ਕਿਤੇ ਉਹ ਸਾਰਾ ਭਾਰ ਕੰਜ਼ਿਊਮਰ ਦੇ ਮੋਢਿਆਂ ਦੇ ਉੱਤੇ ਹੀ ਆ ਕੇ ਪਿਆ ਆ, ਕਿਉਂਕਿ ਚੀਜ਼ਾਂ ਇਹਨਾਂ ਟੈਰਿਫਸ ਦੇ ਕਰਕੇ ਮਹਿੰਗੀਆਂ ਵੀ ਉਨੀਆਂ ਹੀ ਜ਼ਿਆਦਾ ਹੋ ਚੁੱਕੀਆਂ।